ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬ੍ਰਿਜ ਭੂਸ਼ਣ ਦੀ। ਬ੍ਰਿਜ ਭੂਸ਼ਣ ਸਜ਼ਾ ਦਾ ਹੱਕਦਾਰ ਹੈ, ਦਿੱਲੀ ਪੁਲਿਸ ਨੇ ਇਹ ਗੱਲ ਕਹੀ ਹੈ ਸ਼ਰਮਾ ਬਿਲਕੁਲ ਪ੍ਰਵੀਨ ਜੀ, ਜੀ। ਇਹਦੇ ਪਿੱਛੇ ਵੀ ਅਜੇ ਵੀ ਫਿਕਰਮੰਦੀ ਵੱਧ ਰਹੀ ਹੈ। ਠੀਕ ਹੈ। ਦਿੱਲੀ ਪੁਲਿਸ ਅਮਿਤ ਸ਼ਾਹ ਦੇ ਅਧੀਨ, ਤੇ ਜੇਕਰ ਦਿੱਲੀ ਪੁਲਿਸ ਦੀ ਚਾਰਜਸ਼ੀਟ ਇੰਨੀ ਸਖਤ ਹੈ ਤੇ ਫਿਰ ਭਾਜਪਾ ਆਪਣੀ ਕਿਰਕਰੀ ਕਿਉਂ ਕਰਾ ਰਹੀ ਹੈ ਜੀ? ਭਾਜਪਾ ਨੇ ਤਾਂ ਅਸਤੀਫਾ ਕਿਉਂ ਨਹੀਂ ਲਿਆ? ਤੇ ਅਸਤੀਫੇ ਦਾ ਸਵਾਲ ਪੁੱਛਣ ਵਾਲੀ ਪੱਤਰਕਾਰ ਦੀ ਤਾਂ ਬਾਂਹ ਤੱਕ, ਉਹ ਵੀ ਔਰਤ ਸੀ, ਕੁੜੀ ਸੀ ਵਿਚਾਰੀ ਜੀ, ਉਸ ਬੱਚੀ ਦੀ ਗੱਡੀ ਦੇ ਅੰਦਰ ਬਾਂਹ ਦੇਤੀ ਸੀ ਤਾਂ 에ਅਰਪੋਰਟ ਤੇ ਉਹਦਾ ਮਾਈਕ ਤੱਕ ਟੁੱਟਿਆ, ਉਹਨੇ ਬਾਂਹ ਬਚਾਉਣ ਲਈ ਉਹਨੂੰ ਮਾਈਕ ਛੱਡਣਾ ਪਿਆ। ਤੇ ਉਹਦੇ ਸਵਾਲ ਦੇ ਜਵਾਬ ਤੇ ਭੜਕ ਗਿਆ, ਕਿਉਂ ਅਸਤੀਫਾ ਦੇਵਾਂ? ਕਹਿੰਦਾ ਤੂੰ ਕੌਣ ਹੁੰਨੀ ਆ ਮੈਂ ਤੋਂ ਅਸਤੀਫਾ ਮੰਗਣ ਵਾਲੀ ਜੀ। ਤੇ ਉਹਨੇ ਤਾਂ ਇਸੇ ਚਾਰਜਸ਼ੀਟ ਦੇ ਹਵਾਲੇ ਨਾਲ ਪੁੱਛਿਆ ਸੀ। ਸੋ ਪ੍ਰਵੀਨ ਜੀ, ਕੀ ਇਹ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਨੇ ਜੀ? ਕੀ ਇਹ ਚਾਰਜਸ਼ੀਟ ਅੰਜਾਮ ਤੱਕ ਜਾਊਗੀ ਜਾਂ ਇਹ ਇੱਕ ਡਰਾਮਾ ਹੈ ਕਿ ਤਾਂ ਕਿ ਵਿਰੋਧ ਕਰਨ ਵਾਲੀਆਂ ਧਿਰਾਂ ਥੋੜੀਆਂ ਠੰਡੀਆਂ ਪੈ ਜਾਣ ਹੋਰ ਜੀ? ਜਿਵੇਂ ਕਿੰਨੇ ਹੀ ਕੋਰਟ ਦੇ ਫੈਸਲੇ ਪਿਛਲੇ ਦਿਨਾਂ ਚ ਆਏ ਜਿਹੜੇ ਸ਼ੁਰੂ ਦੇ ਵਿੱਚ ਐ ਲੱਗਦੇ ਹੁੰਦੇ ਸੀ ਕਿ ਲੈ ਵੀ ਇਨਸਾਫ ਪੱਖੀ ਆਉਣਗੇ, ਦਬਕਾ ਜਾ ਮਾਰ ਕੇ ਦਿਖਾ ਦੇਣੇ, ਤੇ ਬਾਅਦ ਚੋਂ ਕੁਝ ਹੋਰ ਨਿਕਲਦਾ ਸੀ। ਚਲੋ ਫਿਰ ਵੀ ਆਪਾਂ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਬਕਾਇਦਾ ਤੌਰ ਤੇ 6 ਮਹਿਲਾ ਪਹਿਲਵਾਨ ਨੇ ਜੀ, ਜਿਨ੍ਹਾਂ ਦੀ ਸ਼ਿਕਾਇਤ ਦੇ ਆਧਾਰ ਤੇ ਚਾਰਜਸ਼ੀਟ ਤਿਆਰ ਹੋਈ ਹੈ। ਠੀਕ ਹੈ। ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਉੱਤੇ ਬਕਾਇਦਾ ਬ੍ਰਿਜ ਭੂਸ਼ਣ ਦੇ ਖਿਲਾਫ ਬੀਬੀਆਂ ਪਹਿਲਵਾਨਾਂ ਵੱਲੋਂ ਜਿਹੜੀ ਇਹ ਚਾਰਜਸ਼ੀਟ ਦੇ ਹਵਾਲੇ ਨਾਲ ਦਾਖਲ ਕੀਤੀ, ਉਹਦੇ ਵਿੱਚ ਬਕਾਇਦਾ ਦਿੱਲੀ ਪੁਲਿਸ ਨੇ ਕਿਹਾ ਕਿ ਹਾਂ ਜੀ ਬਦਸਲੂਕੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਨਾ, ਇਹਦੇ ਵਿੱਚ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆ ਰਿਹਾ, ਔਰ ਇਸ ਨੂੰ ਲੈ ਕੇ ਅਸੀਂ ਮਤਲਬ ਕਿ ਇਹ ਸਜ਼ਾ ਦਾ ਹੱਕਦਾਰ ਹੈ, ਇਹ ਦਿੱਲੀ ਪੁਲਿਸ ਦੀ ਚਾਰਜਸ਼ੀਟ ਚ ਹੈ। ਤੇ ਇਹੀ ਸਵਾਲ ਮਤਲਬ ਕਿ ਇੱਕ ਮਹਿਲਾ ਪੱਤਰਕਾਰ ਨੇ ਅੱਜ 에ਅਰਪੋਰਟ ਤੋਂ, ਦਿੱਲੀ 에ਅਰਪੋਰਟ ਤੋਂ ਨਿਕਲਦਿਆਂ ਉਹਨਾਂ ਨੂੰ ਪੁੱਛ ਲਿਆ। ਠੀਕ ਹੈ। ਤੇ ਜਦੋਂ ਇਹ ਸਵਾਲ ਪੁੱਛਿਆ ਤੇ ਪਹਿਲੇ ਸਵਾਲਾਂ ਤੱਕ ਤਾਂ ਠੀਕ ਹੈ ਜੀ, ਮਾਮਲਾ ਅਦਾਲਤ ਚ ਹੈ ਜੀ, ਮੈਂ ਨਹੀਂ ਕੁਝ ਕਹਿਣਾ ਜੀ, ਕੁਝ ਨਹੀਂ ਬੋਲਣਾ ਜੀ, ਹੈ ਨਾ। ਤੇ ਜਦੋਂ ਉਹਨੇ ਪੁੱਛਿਆ ਕਿ ਚਾਰਜਸ਼ੀਟ ਤਾਂ ਕਹਿੰਦੀ ਹੈ ਕਿ ਤੁਸੀਂ ਗੁਨਾਹ ਕੀਤਾ, ਚਾਰਜਸ਼ੀਟ ਤਾਂ ਕਹਿੰਦੀ ਤੁਹਾਨੂੰ ਦੋਸ਼ੀਆਂ ਨੂੰ ਸਜ਼ਾ ਮਿਲ ਜੇ ਤਾਂ ਕੀ ਅਸਤੀਫਾ ਦੋਗੇ? ਮੈਂ ਕਿਉਂ ਅਸਤੀਫਾ ਦੇਵਾਂ? ਤੇ ਉਹ ਦੁਬਾਰਾ ਪੁੱਛਿਆ ਕਿ ਨਹੀਂ, ਕਹਿੰਦੀ ਚਾਰਜਸ਼ੀਟ ਦੇ ਹਵਾਲੇ ਤੁਹਾਨੂੰ ਲੱਗਦਾ ਤੁਹਾਨੂੰ ਅਸਤੀਫਾ ਉਹ ਦੇ ਦੇਣਾ ਚਾਹੀਦਾ, ਤੂੰ ਕੌਣ ਹੁੰਦੀ ਆ ਮੈਨੂੰ ਅਸਤੀਫਾ ਮੰਗਣ ਵਾਲੀ, ਤੂੰ ਕੌਣ ਹੈ ਫਲਾਣਾ ਟੀਮ ਦਾ? ਤਾਕੀ ਜ਼ੋਰ ਨਾਲ ਬੰਦ ਕੀਤੀ ਤੇ ਉਹ ਕੁੜੀ ਦਾ। ਪਰ ਇੱਥੋਂ ਪਤਾ ਲੱਗਦਾ ਕਿ ਜਿਹੜਾ ਸ਼ਰੇਆਮ ਮੀਡੀਆ ਦੀ ਇੱਕ ਬੱਚੀ ਨਾਲ ਬਦਸਲੂਕੀ ਕਰ ਸਕਦਾ ਹੈ, ਹਾਂਜੀ, ਬੰਦ ਕਮਰਿਆਂ 'ਚ ਜਿਹੜੀਆਂ ਬੱਚੀਆਂ ਕਹਿ ਰਹੀਆਂ ਨੇ ਕਿ ਸਾਡੇ ਸਾਹ ਦੇ ਨਾਂ ਦੇ ਉੱਤੇ ਟੈਸਟ ਕਰਨ ਦੇ ਬਹਾਨੇ ਸਾਨੂੰ ਹੱਥ ਲਾਉਂਦਾ ਸੀ, ਫਿਰ ਉਹ 'ਚ ਕਿਵੇਂ ਸੱਚਾਈ ਨਹੀਂ ਹੋਊਗੀ? ਹੁਣ ਇਹ ਜਿਹੜੀ ਚਾਰਜਸ਼ੀਟ ਹੈ ਪ੍ਰਵੀਨ ਜੀ, ਉਹ 3-4 ਪਹਿਲੂਆਂ ਤੇ ਸਮਝਣ ਦੀ ਲੋੜ ਹੈ ਜੀ। 6 ਪਹਿਲਵਾਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਜਾਂਚ ਹੋਈ ਤੇ ਉਸ ਜਾਂਚ ਦੇ ਆਧਾਰ ਦੇ ਉੱਤੇ ਮਤਲਬ ਕਿ ਇਹ ਚਾਰਜਸ਼ੀਟ ਦਾਖਲ ਹੋਈ, ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਬਿਲਕੁਲ ਜੀ ਬ੍ਰਿਜ ਭੂਸ਼ਣ ਦੇ ਖਿਲਾਫ ਕੇਸ ਵੀ ਚੱਲਣਾ ਬਣਦਾ ਤੇ ਉਹ ਸਜ਼ਾ ਦਾ ਵੀ ਹੱਕਦਾਰ ਹੈ ਜੀ, ਕਿ ਉਹਦੇ ਪਰ ਕੇਸ ਅੱਗੇ ਵਧਣਾ ਚਾਹੀਦਾ ਇਹਨਾਂ ਪਹਿਲੂਆਂ ਤੇ ਸਜ਼ਾ ਮਿਲਣੀ ਚਾਹੀਦੀ ਹੈ। ਉਹ ਕਹਿੰਦੇ ਜੀ ਇਸ ਚਾਰਜਸ਼ੀਟ ਦੇ ਜਿਹੜਾ ਹਵਾਲਾ ਹੈ ਉਹ ਹੈਗਾ ਜੀ ਸਰੀਰਕ ਸ਼ੋਸ਼ਣ ਵੀ ਕਹਿੰਦੇ ਮਤਲਬ ਕਿ ਸਾਬਤ ਹੁੰਦਾ ਇੱਕ ਤਰ੍ਹਾਂ ਦਾ। ਚਾਰਜਸ਼ੀਟ ਕਹਿੰਦੀ ਹੈ ਕਿ ਉਹਦੇ ਵਿੱਚ ਜਿਹੜੇ ਦੋਸ਼ ਲਾਏ ਨੇ ਉਹਦੇ ਹਵਾਲੇ ਨਾਲ, ਫਿਰ ਛੇੜਖਾਨੀ, ਫਿਰ ਪਿੱਛਾ ਕਰਨਾ ਜੀ, ਹੈ ਨਾ, ਫਿਰ ਮਤਲਬ ਕਿ ਜਿਵੇਂ ਇਹੋ ਜਿਹੇ ਗੰਭੀਰ ਜਿਹੜੇ ਅਪਰਾਧ ਨੇ ਉਹਨਾਂ ਦੇ ਵਿੱਚ ਉਹਦਾ ਨਾਂ ਕਹਿੰਦੇ ਸ਼ਰੇਆਮ ਵੱਜਦਾ ਨਜ਼ਰ ਆ ਰਿਹਾ 6 ਸ਼ਿਕਾਇਤਾਂ ਦੇ ਆਧਾਰ ਤੇ ਗਵਾਹਾਂ ਦੇ ਆਧਾਰ ਤੇ ਉੱਤੇ। ਸੋ ਇਸ ਲਈ ਦਿੱਲੀ ਪੁਲਿਸ ਦੀ ਚਾਰਜਸ਼ੀਟ ਕਹਿੰਦੀ ਹੈ ਕਿ ਬ੍ਰਿਜ ਭੂਸ਼ਣ ਦੇ ਉੱਤੇ ਕੇਸ ਵੀ ਚੱਲੇਗਾ ਜੀ ਤੇ ਉਸ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਜੀ। ਸੋ ਇੱਕ ਤਰ੍ਹਾਂ ਅਦਾਲਤ ਚ ਉਹਨਾਂ ਨੇ ਕਿਹਾ ਕਿ ਇਹਦੇ ਕੇਸ ਨੂੰ ਅੱਗੇ ਵਧਾਇਆ ਜਾਵੇ ਤੇ ਸਜ਼ਾ ਦਾ ਹੱਕਦਾਰ। 6 ਸ਼ਿਕਾਇਤਕਰਤਾਂ ਦੇ ਨਾਲ 17 ਗਵਾਹਾਂ ਨੇ ਇਹ ਗਵਾਹੀ ਭਰੀ ਆ ਪ੍ਰਵੀਨ ਜੀ ਕਿ ਬਿਲਕੁਲ ਜੀ ਉਹ ਛੇੜਖਾਨੀ ਕਰਦਾ ਸੀ, ਉਹ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀ, ਹੈ ਨਾ। ਤੇ ਉਹਨਾਂ ਦੀ ਹਾਮੀ ਦੇ ਆਧਾਰ ਦੇ ਉੱਤੇ ਇਹ ਗੱਲ ਬਣਦਾ ਕਿ ਇਹਨਾਂ ਚੋਂ 5 ਤਾਂ ਉਹ ਨੇ ਜਿਹੜੇ ਪਹਿਲਵਾਨਾਂ ਦੇ ਪਰਿਵਾਰਕ ਮੈਂਬਰ ਨੇ। ਠੀਕ ਹੈ। ਇਹਨਾਂ 6 ਸ਼ਿਕਾਇਤਕਰਤਾ ਜਿਹੜੀਆਂ ਧੀਆਂ ਪੰਜਾਬ ਭਾਰਤ ਦੀਆਂ ਪਹਿਲਵਾਨ ਬੱਚੀਆਂ ਨੇ, ਉਹਨਾਂ 6 ਦੇ ਵਿੱਚੋਂ 6 ਦੇ 5 ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਨੇ ਗਵਾਹੀ ਦਿੱਤੀ ਆ, 12 ਹੋਰ ਨੇ ਜੀ। 12 ਚ ਜਿਵੇਂ ਰੈਫਰੀ ਨੇ, ਹੈ ਨਾ, ਜਾਂ ਕੁਝ ਹੋਰ ਪ੍ਰਬੰਧਕ ਨੇ, ਜਾਂ ਕੁਝ ਹੋਰ, ਇੱਥੋਂ ਤੱਕ ਕਿ ਇਹਨਾਂ ਪਹਿਲਵਾਨਾਂ ਨੇ ਉੱਥੇ ਥਾਵਾਂ ਦੀਆਂ ਫੋਟੋਆਂ ਦਾ ਹੁਣ ਪ੍ਰਬੰਧ ਕਰ ਰਹੇ ਨੇ ਜਿੱਥੋਂ ਇਹ ਯਾਤਰਾਵਾਂ ਤੇ ਗਏ, ਜਿੱਥੋਂ ਖੇਡਾਂ ਖੇਡਣਗੇ, ਉਹ ਸਾਰਾ ਕੁਝ। ਸੋ 17 ਗਵਾਹਾਂ ਚੋਂ 5 ਗਵਾਹ ਉਹ ਨੇ ਜੀ ਜਿਨ੍ਹਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਬਿਲਕੁਲ ਜੀ ਇਸੇ ਤੋਂ ਬਾਅਦ ਫਿਰ ਇਹ ਚਾਰਜਸ਼ੀਟ 13 ਜੂਨ ਵਾਲੀ ਚਾਰਜਸ਼ੀਟ ਹੈ ਜਿਹੜੀ ਮਤਲਬ ਕਿ ਹੁਣ ਇਸ ਰੂਪ ਚ ਅਮਲੀ ਰੂਪ ਚ ਸਾਹਮਣੇ ਆਈ ਹੈ, ਜਿਸ ਚ ਧਾਰਾ 506 ਜਿਹੜੀ ਅਪਰਾਧਕ ਧਮਕੀ ਦੇਣ ਵਾਲੀ ਧਾਰਾ, ਫਿਰ ਧਾਰਾ 354 ਔਰਤਾਂ ਦੇ ਨਾਲ, ਬੱਚੀਆਂ ਦੇ ਨਾਲ ਮਤਲਬ ਕਿ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ, ਹੈ ਨਾ, ਉਹਨਾਂ ਦੀ ਜਨਤਕ ਤੌਰ ਤੇ ਮਰਿਆਦਾ ਨੂੰ, ਉਹਨਾਂ ਦੇ ਸਨਮਾਨ ਨੂੰ ਤਾਰ ਪੀੜੋ ਕਰਨਾ, ਉਹ 354 ਲੱਗੀ ਹੈ। ਫਿਰ 354 ਇਹ ਲੱਗੀ ਹੈ ਸਿੱਧੀ ਸਰੀਰਕ ਸ਼ੋਸ਼ਣ ਦੀ ਧਾਰਾ।
ਫਿਰ 354D ਲੱਗੀ ਹੈ ਪਿੱਛਾ ਕਰਨ ਦੀ ਧਾਰਾ ਜੀ ਫਿਰ ਇਸੇ ਤਰ੍ਹਾਂ ਇਹ ਸਾਰੀਆਂ ਧਾਰਾਵਾਂ ਦੇ ਆਧਾਰ ਤੇ ਇਹ ਪਹਿਲੂ ਬਣਿਆ ਕਿ ਬਿਲਕੁਲ ਜੀ ਉਹ ਸ਼ੋਸ਼ਣ ਵੀ ਕਰਦਾ ਸੀ, ਉਹ ਛੇੜਖਾਨੀ ਵੀ ਕਰਦਾ ਸੀ, ਪਿੱਛਾ ਵੀ ਕਰਦਾ ਸੀ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਧਰ ਦੂਸਰੇ ਪਾਸੇ ਜਿਹੜਾ ਇਹ ਪਹਿਲੂ ਉੱਭਰਿਆ ਉਹਦੇ ਵਿੱਚ ਖਾਸ ਕਰਕੇ ਹੈ ਕਿ ਉਹ ਕਹਿੰਦੇ ਜੀ ਕਿ ਪਹਿਲਵਾਨਾਂ ਜਿਹੜੀ ਸ਼ਿਕਾਇਤਾਂ ਨੇ ਉਹ ਕਹਿੰਦੇ ਕਿ ਜਦੋਂ ਵੀ ਮਤਲਬ ਬੱਚੀਆਂ ਵਾਰਮ ਅਪ ਹੁੰਦੀਆਂ ਸੀ ਜਾਂ ਪ੍ਰੈਕਟਿਸ ਕਰਦੀਆਂ ਸੀ ਜਾਂ ਜਿੱਤ ਕੇ ਆਉਂਦੀਆਂ ਸੀ ਜਾਂ ਹਾਰ ਕੇ ਆਉਂਦੀਆਂ ਸੀ, ਉਹ ਤੋਂ ਬਾਅਦ ਉਹ ਮਤਲਬ ਕਿ ਸਾਹ ਚੈੱਕ ਕਰਨ ਦੇ ਬਹਾਨੇ ਉਹਨਾਂ ਨੂੰ ਮਤਲਬ ਕਿ ਗਲਤ ਭਾਵਨਾ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਸੋ ਇਹੀ ਜਿਹੀਆਂ ਕਰਤੂਤਾਂ ਦੀ ਸ਼ਿਕਾਇਤ ਆ ਉਹਦੇ ਵਿੱਚ। ਇਸੇ ਤਰ੍ਹਾਂ ਫੋਟੋ ਖਿਚਾਉਣ ਦੇ ਬਹਾਨੇ ਜਾਣਬੁੱਝ ਕੇ ਉਹਨਾਂ ਦੇ ਮੋਢਿਆਂ ਤੇ ਹੱਥ ਰੱਖਣਾ, ਉਹਨੂੰ ਖਿੱਚ ਕੇ ਨਾਲ ਨੇੜੇ ਕਰਨ ਦੀ ਕੋਸ਼ਿਸ਼ ਕਰਨਾ, ਇਹ ਕਰਤੂਤਾਂ ਬ੍ਰਿਜ ਭੂਸ਼ਣ ਦੀਆਂ ਸ਼ਰੇਆਮ ਸਾਹਮਣੇ ਆ ਰਹੀਆਂ ਨੇ। ਤੇ ਜਿਹਦੇ ਬੰਦੇ ਤੇ ਪਹਿਲਾਂ ਹੀ 85 87 ਕੇਸ ਚੱਲਦੇ ਹੋਣ, ਉਹ ਕਿੰਨਾ ਕੁ ਦੁੱਧ ਧੋਤਾ ਹੋਊਗਾ ਜੀ, ਤੇ ਉਹਨੂੰ ਬਚਾਉਣ ਦੀ ਕਵਾਇਦ ਕਿਉਂ ਆ? ਇਹ ਸਵਾਲ ਹੈ ਮੇਰਾ ਸਭ ਤੋਂ ਬੜਾ, ਕਿ ਜੇ ਚਾਰਜ ਸ਼ੀਟ ਦਮ ਭਰਦੀ ਆ, ਚਾਰਜ ਸ਼ੀਟ ਦਿੱਲੀ ਪੁਲਿਸ ਦੀ ਆ, ਦਿੱਲੀ ਪੁਲਿਸ ਅਮਿਤ ਸ਼ਾਹ ਦੀ ਆ, ਅਮਿਤ ਸ਼ਾਹ ਨਰਿੰਦਰ ਮੋਦੀ ਦਾ, ਤੇ ਦੇਸ਼ ਦਾ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਆਉਂਦਾ ਕਿ ਅਸੀਂ ਇੱਕ ਮੈਂਬਰ ਪਾਰਲੀਮੈਂਟ ਦੀ ਮੈਂਬਰੀ ਖਾਰਜ ਕਰੀਏ ਜੀ? ਜੇ ਰਾਹੁਲ ਗਾਂਧੀ ਦੀ ਮੋਦੀ ਸ਼ਬਦ ਕਹਿਣ ਤੇ ਮਤਲਬ ਕਿ ਮੈਂਬਰੀ ਖਾਰਜ ਹੋ ਸਕਦੀ ਆ, ਤਾਂ ਇਹਦੀਆਂ ਤਾਂ ਕਾਲੀਆਂ ਕਰਤੂਤਾਂ ਨੇ ਕਿ ਲੈ ਲਓ ਮੈਂਬਰੀ, ਜੇ ਅਦਾਲਤ ਜਦੋਂ ਫੈਸਲਾ ਜੂਗਾ ਤਾਂ ਦੁਬਾਰਾ ਲੜ ਲਵੇ ਜਿਆਦਾ ਖਾਜ ਹੈ ਜੀ। ਤੇ ਆ ਤਾਜੀ ਘਟਨਾ ਕਿ ਹੁਣ ਸ਼ਰੇਆਮ ਬੱਚੀਆਂ ਨਾਲ, ਜਿਵੇਂ ਇੱਕ ਮਹਿਲਾ ਪੱਤਰਕਾਰ ਨਾਲ ਜੋ ਇਹਨੇ ਕਰਤੂਤ ਕੀਤੀ ਆ, ਤੇ ਕਿੰਨਾ ਕੁ ਸਨਮਾਨ ਕਰਦਾ ਜੀ ਔਰਤਾਂ ਦਾ, ਇੱਥੋਂ ਸਪਸ਼ਟ ਹੋ ਗਿਆ। ਸੋ ਚਾਰਜ ਸ਼ੀਟ ਤਾਂ ਬੋਲਦੀ ਆ ਜੀ ਕਿ ਬ੍ਰਿਜ ਭੂਸ਼ਣ ਦੇ ਗੁਨਾਹਾਂ ਦੀ ਲਿਸਟ ਲੰਬੀ ਆ ਤੇ ਉਹ ਸਜ਼ਾ ਦਾ ਹੱਕਦਾਰ ਆ, ਪਰ ਮੈਨੂੰ ਅਜੇ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਲੱਗਦੇ ਨੇ, ਇਹਦੇ ਪਿੱਛੇ ਵੀ ਕੋਈ ਖੇਲ ਲੱਗਦਾ ਜੀ। ਅਸਲ ਦੇ ਵਿੱਚ ਸ਼ਰਮਾ ਜੀ ਇਹਦੀਆਂ ਕਰਤੂਤਾਂ ਦਾ ਆਪਾਂ ਅੱਗੇ ਵੀ ਤੁਸੀਂ ਵਿਆਖਿਆ ਕੀਤੀ ਹੈ ਕਿ ਕਦੋਂ ਕਦੋਂ ਤਫਸੀਲ ਦੇ ਨਾਲ ਚਰਚਾ ਕੀਤੀ ਹੈ। ਇਹ ਬੰਦੇ ਨੇ ਸਟੇਜ ਤੇ ਚੜੇ ਇੱਕ ਖਿਡਾਰੀ ਨੂੰ ਥੱਪੜ ਮਾਰਤਾ ਸੀ, ਬਿਲਕੁਲ, ਤੇ ਬਾਅਦ ਦੇ ਵਿੱਚ ਇਹਦੇ ਜੋ ਦੋਸ਼ ਲਾਇਆ, ਜਦੋਂ ਇਹਨੂੰ ਪੁੱਛਿਆ ਗਿਆ ਵੀ ਕਹਿੰਦਾ ਵੀ ਉਹਨੇ ਏਜ ਫਰਾਡ ਕੀਤਾ ਸੀਗਾ ਜਦੋਂ ਚੈਂਪੀਅਨਸ਼ਿਪ ਹੋਈ ਸੀ। ਜੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇੱਕ ਇੰਟਰਵਿਊ 'ਚ ਨੇ ਆਪ ਮੰਨਿਆ ਕਿ ਅਸੀਂ ਕੋਲੇ ਦੀ ਖਾਨ ਲਈ ਵੀ ਸੀ 2 ਜਣਿਆਂ ਨੇ, ਤੇ ਮੈਂ ਬੰਦਾ ਮਾਰਿਆ ਜੀ, ਮੈਂ ਬਰੀ ਵੀ ਹੋ ਕੇ ਬਾਹਰ ਵੀ ਆ ਜੀ। ਬਿਲਕੁਲ ਤੇ ਇਹਨੇ ਕਿਹਾ ਕਿ ਏਜ ਫਰਾਡ ਸੀ, ਤੇ ਜੇ ਏਜ ਫਰਾਡ ਸੀ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਥੱਪੜ ਜੜਦੇ ਹੋ ਕਿਸੇ ਦੇ, ਕਿ ਹੁਣ ਤੁਸੀਂ ਖੁਦ ਕੋਰਟ ਕਚਹਿਰੀ ਹੋ, ਕਿ ਤੁਸੀਂ ਖੁਦ ਸਟੇਜ ਤੇ ਖੜ ਕੇ ਫੈਸਲਾ ਲਓਗੇ। ਸੋ ਇਹ ਇੱਕ ਚਿੱਟ ਕੱਪੜੇ ਗੁੰਡਾਗਰਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਜਿਵੇਂ ਆਪਾਂ ਕਹਿੰਦੇ ਚੁਣਿਆ ਹੋਇਆ ਨੁਮਾਇੰਦਾ, ਇੱਕ ਜਿਹੜਾ ਜਿਵੇਂ ਆਪਾਂ ਕਹਿ ਲਈਏ ਕਈ ਵਾਰੀ ਵਰਦੀਧਾਰੀ ਗੁੰਡਾਗਰਦੀ ਹੈ, ਉਹ ਇਸੇ ਤਰ੍ਹਾਂ ਦੀ ਇੱਕ ਹਾਂਜੀ ਚੁਣੇ ਹੋਏ ਨੁਮਾਇੰਦੇ ਵੱਲੋਂ ਗੁੰਡਾਗਰਦੀ ਹੈ। ਔਰ ਜਿਸ ਤਰ੍ਹਾਂ ਦਾ ਤੁਸੀਂ ਪੱਤਰਕਾਰ ਦੇ ਨਾਲ ਜ਼ਿਕਰ ਕੀਤਾ, ਇਹ ਪਹਿਲੀ ਮਰਤਬਾ ਨਹੀਂ ਹੈ। ਤੁਹਾਨੂੰ ਯਾਦ ਹੋਣਾ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਵਾਲਾ, ਜਦੋਂ ਉਹਦੇ ਤੋਂ ਸਵਾਲ ਪੁੱਛਿਆ ਗਿਆ ਸੀ ਉਹਦੇ ਬਾਪ ਤੋਂ ਕਿ ਬਈ ਤੇਰੇ ਤੇ ਦੋਸ਼ ਲੱਗ ਰਹੇ ਨੇ, ਤਾਂ ਉਹ ਵੀ ਪੱਤਰਕਾਰਾਂ ਨੂੰ ਇਸੇ ਤਰ੍ਹਾਂ ਹੀ ਪੈ ਗਿਆ ਸੀ ਜੀ।